आजो बाहर आजो बाहर आजो बाहर आजो आओ जी बाहर आओ दोस्तों लो जी सारियां कट दित्तियां वा बाहर मशीन ले आंदी आ खैर मुबारक ले लिया चलो जी जान ही छड़ाई आ लो जी मशीन आ गई अपनी घाल ही पक्की पक्की ठीक तां खड़ा के तुहानू खुशखबरी देन लगे हैं कल्ला रखे खैर इधर माशाल्लाह अमरूद ने पूरा फल चुक्या होया वा यार आ ते पक्के अमरूद धुप च मींह पैंदा पिया गिद्दड़ गिद्दड़ी दा विआह हो रहा लो जी माशाल्लाह आ कोनों दे तकरीबन पौधे ते बाबा जी पौधे सारे लॉन च लाउण वाले ने सारे लॉन च वाले आ ਇਹ ਬਾਬਾ ਜੀ ਕਿਹੜਾ ਕਿਹੜਾ ਪੌਦਾ ਆ ਇੱਕ ਪੌਦਾ ਲਾਉਣ ਵਾਲਾ ਵਾ ਆ ਤੇ ਮੈਂ ਅਕਸਰ ਲੋਕਾਂ ਦੇ ਲੱਗਾ ਵੇਖਿਆ ਨਾ ਇਹਨੂੰ ਕੀ ਕਹਿੰਦੇ ਆ ਜੀ ਇਹ एरोकेरिया एरोकेरिया एवरीडे देखता हूँ प्लीज़ अपना मोबाइल नंबर दे दे आपसे ज़रूरी बात करनी है सर ताबियादार इंस्टाग्राम इट्स डेरे वाला तुसीं उत्ते मैसेज करो भाजी हाँ जी अस्सलाम वालेकुम जी की हाल चाल आ उम्मीद करते हैं वधिया होवोगे वेलकम है जी तुहाडे अपने डेरे वाले दे व्लॉग च ते अज दा व्लॉग करते हैं स्टार्ट ते दिखाउने तुहानूं अपनी रूटीन कि अपना दिन किहो जिहा रहिंदा ते आपां की करते हैं अलहमदुलिल्लाह मौसम बड़ा सोहना लगा दिन बड़ा सोहना लगा होया अज झड़ जिहा होया वा ते धुप कोई नहीं निकली हुई ते रात भी मौसम बड़ा सोहना रहा वा अलहमदुलिल्लाह मैं क्या उठिए ते उठ के करिए व्लॉग स्टार्ट ते नाले करिए काम कार ते नाले दिखाइए तुहानूं ते नाले करिए आप हैं लो जी बच्चे माशाल्लाह इधर करो चेक वाहवा दिनों बाद विखाए आ दर्शन बड़े दिनों बाद होए ने ते हो वाह बड़े बड़े गए परपुर लापिया कड्ढण ग्रोथ माशाल्लाह वाहवा हो गई इन्हां दी हुण असल दे विच इन्हां नूं फीड पैण लग गई आ दुबारा जिहदे करके ग्रोथ इन्हां दी बड़ी वधिया होण लग गई है ते हुण ना इन्हां नूं सोचदे आ अज या कल या अज ही भी इन्हां नूं आपां छड्डीए मतलब पक्के ही छड्डण दी सोच रहे हैं एक दिन एक वीर ने कहा ही भी इन्हां नूं छड्ड दिओ हुण बतखां दे नाल एक्चुअली बतखां इन्हां नूं मारदियां वा ते तां करके ही छड्डदे ने लेकिन हुण माशाल्लाह वाह वड्डे हो गए आ ਹੁਣ ਮੜੀ ਚੰਗੀ ਮਾਰ ਜਿਹੜੀ ਨਾ ਉਹ ਚੱਲ ਸਕਦੇ ਆ ਤੇ ਕੋਸ਼ਿਸ਼ ਕਰਾਂਗੇ ਅੱਜ ਇਹਨਾਂ ਨੂੰ ਛੱਡਣ ਦੀ ਤੇ ਇੱਧਰ ਗਾਂ ਜਿਹੜੀ ਆਪਣੀ ਮਾਸ਼ਾਅੱਲਾ ਖਾਦੀ ਆਉਂਦੀ ਆ ਜੀ ਘਾਹ ਵੱਢ ਕੇ ਘਾਹ ਪਾਈਦਾ ਵਿੱਚ ਮਿਕਸ ਲੂਸਣ ਹੁੰਦਾ ਵਾ ਤੇ ਉਹ ਖਾਣ ਲੱਗ ਪੈਂਦੀ ਆ ਇਹਦੇ ਨਾਲ ਨਾ ਯਾਰ ਇੱਕ ਤਾਂ ਕੰਮ ਵਧੀਆ ਹੋ ਜਾਂਦਾ ਵਾ ਦੁੱਧ ਸ਼ੁੱਧ ਵਾਲਾ ਨਿਜ਼ਾਮ ਵਧੀਆ ਰਹਿੰਦਾ ਬਾਕੀ ਸਾਇਮ ਚਲਾ ਗਿਆ ਜੀ ਪੱਠੇ ਚੱਕਣ ਵਾਸਤੇ ਤੁਹਾਨੂੰ ਪਤਾ ਸਵੇਰੇ ਆਪਾਂ ਜਦੋਂ ਉੱਠਦੇ ਆ ਉਸ ਤੋਂ ਸਭ ਤੋਂ ਪਹਿਲਾਂ ਆਪਣੇ ਕੋਈ ਕੰਮ ਜਿਹੜਾ ਹੁੰਦਾ ਉਹ ਪੱਠਿਆਂ ਵਾਲਾ ਹੁੰਦਾ ਸੈਮ ਪੱਠੇ ਚੱਕਣ ਚਲਾ ਗਿਆ ਵਾ ਪੱਠੇ ਚੱਕ ਕੇ ਆਵੇ ਉਸ ਤੋਂ ਬਾਅਦ ਆਪਾਂ ਕੁਤਰਨੇ ਆ ਫਿਰ ਅਗਲਾ ਜਿਹੜਾ ਦਿਨ ਆਪਣਾ ਸ਼ੁਰੂ ਹੋਣਾ ਜਿਵੇਂ ਨਿਜ਼ਾਮ ਜਿਹੜਾ ਸਾਰਾ ਲੇਕਿਨ ਪਹਿਲਾਂ ਆਪਾਂ ਇਹਨਾਂ ਨੂੰ ਛੱਡ ਦਈਏ ਸਾਰਿਆਂ ਨੂੰ ਟਾਈਮੋ ਟਾਈਮ ਜੀ ਆਓ ਜੀ ਬਾਹਰ ਆਓ ਲਓ ਜੀ ਆ ਜਾਓ ਦੋਸਤੋ ਬਾਹਰ ਆ ਜਾਓ ਚਲੋ ਵੇ ਲਓ ਜੀ ਆ ਵੀ ਆਂਡੇ ਉਂਡੇ ਦੇਣ ਲੱਗ ਪਈਆਂ ਹੁਣ ਤੇ ਵਧੀਆ ਹੋ ਜਾਊਗਾ ਨਿਜ਼ਾਮ ਆ ਜਾਓ ਬਾਹਰ ਆ ਜਾਓ ਚਲੋ ਆ ਦੇਗਾ ਬਾਂਗ ਉੱਠਦਾ ਹੀ ਚਲੋ ਵੀ ਚਲੋ ਆਇਆ ਬਾਹਰ ਚੌਧਰੀ ਚੜ ਗਿਆ ਬਨੇਰੇ ਨਹੀਂ ਦਿੱਤੀ ਬਾਂਗ ਇਹਦਾ ਕੰਮ ਹੁੰਦਾ ਸਿਰ ਬਾਂਗ ਦੇਣੀ ਹੁੰਦੀ ਇਹਨੇ ਲੇਕਿਨ ਚਲੋ ਲਓ ਜੀ ਇਹਨਾਂ ਨੇ ਵੀ ਛੱਡ ਦੀ ਆ ਵੀ ਵਿਚਾਰੇ ਵੇਟ ਕਰ ਰਹੇ ਚਲ ਆਓ ਜੀ ਬਾਹਰ ਆਓ ਦੋਸਤੋ ਚੱਲ ਵੀ ਕਰਮ ਵਾਲੀਏ ਚੱਲ ਉਹ ਜੀ ਇਹਨੂੰ ਅੰਦਰ ਡੱਕੀਏ ਤੇ ਦੂਜੀ ਕੱਢੀਏ ਚੀਤਾ ਲੈ ਬਈ ਆ ਗਿਆ ਚੀਤਾ ਆ ਗਿਆ ਆ ਜਾ ਚਲੋ ਜਨਾਬੇ ਵਾਲੀ ਚਲੋ ਚਲੋ ਬਾਹਰ ਚਲੋ ਬਈ ਬਾਹਰ ਚਲੋ ਲੋ ਜੀ ਸਾਰੀਆਂ ਕੱਢ ਦਿੱਤੀਆਂ ਵਾ ਬਾਹਰ ਮੈਂ ਕਿਹਾ ਪੱਠੇ ਜੋ ਤੱਕ ਸੈਮ ਲੱਗ ਕੇ ਹੁੰਦਾ ਨਾ ਆਪਾਂ ਅੰਦਰ ਦੀ ਸਫਾਈ ਕਰ ਲਈਏ ਕੱਲ ਇੱਕ ਵੀਰ ਕਹਿੰਦਾ ਵੀ ਵਕਾਰ 1 ਦਿਨ ਬਾਅਦ ਕਰਦਾ ਸਫਾਈ ਤੇ ਜ਼ੁਬੈਰ ਬਾਈ 2 ਦਿਨ ਬਾਅਦ ਕਰਦੇ ਆ ਤੁਸੀਂ ਕਰਦੇ ਹੀ ਨਹੀਂ ਗਏ ਭਾਜੀ ਅਸੀਂ ਡੇਲੀ ਕਰਦੇ ਹਾਂ ਅਸਲ ਦੇ ਵਿੱਚ ਆ ਜਿਹੜਾ ਅੰਦਰ ਹੈ ਨਾ ਇਹਦੀ ਨਿੱਤ ਸਫਾਈ ਹੁੰਦੀ ਹੈ ਸ਼ਾਮ ਨੂੰ ਠੀਕ ਆ ਮਤਲਬ ਆਪਾਂ ਵਲੌਗ 'ਚ ਅਕਸਰ ਨਹੀਂ ਵੀ ਵਿਖਾਈਦਾ ਲੇਕਿਨ ਸਫਾਈ ਜਿਹੜੀ ਹੈ ਇਹਦੀ ਡੇਲੀ ਹੁੰਦੀ ਹੈ ਹੁਣ ਸਫਾਈ ਕਰਨ ਲੱਗੇ ਆ ਜੇ ਹੁਣ ਨਹੀਂ ਕੀਤੀ ਤੇ ਸ਼ਾਮ ਨੂੰ ਕਨਫਰਮ ਕਰਨੀ ਹੈ ਕਿਉਂਕਿ ਫਿਰ ਜੇ ਸਫਾਈ ਨਾ ਕੀਤੀ ਤੇ ਪਾ ਬਹਿਣਾ ਕਿੱਥੇ ਗਾਵਾਂ ਨੇ ਸੋ ਇਸ ਕਰਕੇ ਜੀ ਸਫਾਈ ਹੋਣ ਲੱਗੀ ਆ ਮੈਂ ਕਿਹਾ ਵੀ ਸੈਮ ਦੇ ਆਉਂਦੇ ਨਾ ਪੱਠੇ ਜਦੋਂ ਤੱਕ ਲੈ ਕੇ ਆਉਂਦਾ ਤੇ ਆਪਾਂ ਇਹਨੂੰ ਸਾਰਿਆਂ ਨੂੰ ਲਸ਼-ਪਸ਼ ਜਿਹਾ ਕਰ ਦਈਏ ਹੈ ਲੋ ਜੀ ਆ ਕਰਤਾ ਇਕੱਠਾ ਸਾਰੇ ਦਾ ਸਾਰਾ ਹੁਣ ਲਿਆਈਏ ਰੇੜੀ ਲਿਆ ਕੇ ਨੂੰ ਆਪਾਂ ਚੁੱਕਦੇ ਆ ਅੰਦਰ ਜਿਹੜੀ ਗਰਮੀ ਦੀ ਸੂਰਤ ਹਾਲ ਆ ਬੜੀ ਜ਼ਿਆਦਾ ਗਰਮੀ ਹੈ ਤੋਆ ਮੇਰੀ ਤੋਆ ਆ ਗਏ ਹੋ ਕੀ ਹਾਲ ਚਾਲ ਜੇ ਠੀਕ ਹੋ ਗਰਮੀ ਕਿਵੇਂ ਆ ਫਿਰ ਅੱਜ ਗਰਮੀ ਦੇਖ ਲਓ ਤੁਹਾਡੇ ਸਾਹਮਣੇ ਹੁਣ ਤਾਂ ਬਾਹਰ ਤਾਂ ਹਵਾ ਵਗਦੀ ਆ ਬਾਹਰ ਹੀ ਹਵਾ ਵਗਦੀ ਨਾ
ਅੰਦਰ ਨਹੀਂ ਅੰਦਰ ਮੈਂ ਗੋਇਆ ਇਕੱਠਾ ਕਰਦਾ ਸੀ ਤੇ ਤਬਾਹੀ ਲੱਗ ਗਈ ਉਦਾਂ ਗਰਮੀ ਹੈ ਬੜੀ ਹੈ ਤੁਸੀਂ ਸਾਈਕਲ ਚਲਾ ਕੇ ਆਏ ਹੋ ਸਾਈਕਲ ਜੀ ਪਿੰਡੋਂ ਪਿੰਡੋਂ 50 ਚੋਂ ਆ ਐਸਾ ਵਾਹ ਲਓ ਜੀ ਬਾਬਾ ਆਇਆ ਸਾਈਕਲ ਤੇ ਲੋ ਜੀ ਇੱਧਰ ਪੱਠੇ ਆ ਗਏ ਆ ਸੈਮ ਲਾ ਛੇਤੀ ਉਤਰਦੀ ਹੈ ਮੌਸਮ ਖਰਾਬ ਜਿਹਾ ਹੀ ਆ ਇੱਧਰ ਸਫਾਈਆਂ ਵੀ ਸ਼ੁਰੂ ਹੋ ਗਈਆਂ ਆ ਢੇਰੀਆਂ ਲੱਗ ਗਈਆਂ ਤੇ ਆ ਛੱਕੀਆਂ ਗਈਆਂ ਯਾਰ ਚੱਲੀ ਯਾਰ ਢੇਰੀਆਂ ਕਿੱਥੇ ਲਾਈਆਂ ਢੇਰੀਆਂ ਤੇ ਗਈਆਂ ਕੀ ਹਾਲ ਆ ਠੀਕ ਆ ਗਿਆ ਹੋਰ ਰੇੜੀ ਲੈ ਜਾਓ ਹੋ ਗਈ ਵੇਲੀ ਤੁਹਾਡੀ ਮੈਂ ਕਿਹਾ ਸਰਫਰਾਜ ਦੇ ਆਉਣ ਤੋਂ ਪਹਿਲਾਂ ਨਾ ਹੁਣ ਰੇੜੀ ਵੇਲੀ ਕਰਕੇ ਦੇ ਦਿੱਤੀ ਮੁੜ ਕੇ ਤਰਾਜ ਕਰਦਾ ਮਿਹਰਬਾਨੀ ਭਾਈ ਮਿਹਰਬਾਨੀ ਆਲੇ ਸਰਫਰਾਜ ਤਾਂ ਸਿੱਟ ਲਓ ਹੈ ਸਿੱਟਣ ਵਾਲਾ ਤਾਂ ਸਿੱਟ ਸਾਡਾ ਨਿਬੜ ਗਿਆ ਭਾਈ ਅਸੀਂ ਲੱਗੇ ਪੱਠੇ ਕੁਤਰਨ ਉਸ ਤੋਂ ਪਹਿਲਾਂ ਤੁਸੀਂ ਆਦਾ ਰਲਾ ਲਓ ਮਾਲ ਮੱਦਾ ਆ ਠੀਕ ਹੋ ਗਿਆ ਲੋ ਜੀ ਆ ਗਿਆ ਮਿਸਤਰੀ ਵੀ ਹੁਣ ਅੱਲਾ ਖੈਰ ਕਰੇ ਅੱਜ ਹੋਣਗੇ ਜੰਗਲ 'ਚ ਮੇਲੇ ਕਿਉਂਕਿ ਅੱਜ ਇਹਨਾਂ ਨੇ ਜਿਹੜਾ ਕੰਮ ਕਰਨਾ ਹੈ ਨਾ ਅੱਜ ਜੱਟੂ ਦੇ ਵੇੜੇ ਪੈਣਾ ਸੀਮੈਂਟ ਤੇ ਬਾਕੀ ਆਪਣੇ ਆਪ ਤੇ ਜਿਹੜਾ ਕੰਮ ਹੈਗਾ ਹੀ ਆਪਣਾ ਸਾਡਾ ਤੇ ਲਹਿਦਾ ਵਾ ਅੱਜ ਜੱਟੂ ਦੀ ਲੋਕੇਸ਼ਨ ਤੇ ਆਪਾਂ ਜ਼ਿਆਦਾ ਰਹਿਣਾ ਵਾ ਲੋ ਜੀ ਇਧਰ ਸੈਮ ਨੇ ਲਾਤੇ ਪੱਠੇ ਹੋ ਗਈ ਰੇਡੀ ਵੇਲੀ ਆਹ ਤੇ ਉੱਤੇ ਲਾਤੇ ਜਿਵੇਂ ਡਾਇਰੈਕਟ ਕੁਤਰੇ ਜਾਣੇ ਮਸ਼ੀਨ ਚਾਲੂ ਕਰਕੇ ਮੈਂ ਚਲਾ ਦੇ ਆਪੇ ਕੁੱਤਰੀ ਚਲੋ ਲੋ ਜੀ ਪੱਠੇ ਜਾਂਦੇ ਆ ਕੁਤਰੀ ਇੱਧਰ ਫਸ ਗਿਆ ਮੇਰਾ ਰੁੱਗ ਤੇ ਹੁਣ ਕੱਢਿਆ ਬਾਹਰ ਤੇ ਇੱਧਰ ਜੱਟੂ ਲੱਗਾ ਹੋਇਆ ਕਹਿੰਦੇ ਖੁਰਲੀਆਂ ਸਾਫ਼ ਕਰਨ ਲੋ ਜੀ ਕਰ ਦਿਓ ਯਾਰ ਸੈਮ ਨਾਲ ਰਲ ਕੇ ਨਾ ਲੋ ਜੀ ਖੁਰਲੀਆਂ ਦੇ ਵਿੱਚ ਨਾ ਗੰਦ ਬੜਾ ਜ਼ਿਆਦਾ ਵਰਜਿਆ ਪਿਆ ਸੀ ਮਤਲਬ ਸੈਲੇਜ ਪਾਈ ਦੀਆਂ 2 ਮਗਰੀਆਂ ਹੁਣ ਨਿਕਲਦੀਆਂ 3 ਮਗਰੀਆਂ ਵਾ ਤੇ ਸਾਰੀ ਖੁਰਲੀ ਦੇ ਵਿੱਚ ਸੈਲੇਜ ਤੇ ਹਰਾ ਪਿਆ ਸੀ ਪੱਠੇ ਮਤਲਬ ਜਿਹੜੇ ਅਕਸਰ ਨਹੀਂ ਨਾ ਖਾਂਦੀਆਂ ਉਹ ਫਿਰ ਜੰਮਦੇ ਰਹਿੰਦੇ ਆ 1-2 ਦਿਨ ਤੋਂ ਬਾਅਦ 3 ਦਿਨ ਤੋਂ ਬਾਅਦ ਉਹ ਹੋ ਜਾਂਦਾ ਥੋੜਾ ਜਿਹਾ ਨਮੀ ਆ ਜਾਂਦੀ ਪੱਠਿਆਂ ਦੇ ਵਿੱਚ ਤੇ ਉਸ ਤੋਂ ਬਾਅਦ ਸਮੈਲ ਆਉਣ ਲੱਗ ਜਾਂਦੀ ਹੈ ਮੈਂ ਯਾਰ ਵੀ ਪੱਠੇ ਪਾਉਣੇ ਆ ਇਹਦੇ ਵਿੱਚ ਹੁਣ ਤੇ ਇਹਦੇ ਵਿੱਚੋਂ ਸੈਲੇਜ ਕੱਢ ਦਿਓ ਉਸਤਾਦ ਅੱਜ ਤਾਂ ਮਗਰੀ ਇੱਕ ਹੀ ਬਣਦੀ ਆ ਹਨਾ ਪੂਰੀ ਖੁਰਲੀ ਦੇ ਵਿੱਚ ਇੱਕ ਮਗਰੀ ਸੈਲੇਜ ਦੀ ਸਿਰਫ ਯਕੀਨ ਮੰਨ ਬਾਕੀ ਹਰਾ ਕਿਸੇ ਕੰਮ ਨਹੀਂ ਆਉਣਾ ਸਹੀ ਗੱਲ ਆ ਸਹੀ ਕਹਿ ਰਿਹਾ ਮਗਰੀ ਕੇ ਭਾਈ ਜਿਵੇਂ ਮੇਰੇ ਸੰਨੂਆਂ ਦੇ ਕਿਲੋ ਹੋ ਲਿਆ 10 ਨੰਬਰ ਬਾਅਦ ਲੱਗਦਾ ਨਾ ਅੱਜ ਪੱਠੇ ਕੁਤਰ ਨਹੀਂ ਦੇਣੇ ਇਹਨਾਂ ਨੇ ਕਹਿੰਦੇ ਆ ਵੀ ਆ ਗਏ ਚਾਚਾ ਜੀ ਆ ਗਿਆ ਜੀ ਮਾਸ਼ਾਅੱਲਾ ਲੋ ਜੀ ਮਸ਼ੀਨ ਲਿਆਂਦੀ ਆ ਮੁਬਾਰਕ ਹੋਵੇ ਖੈਰ ਮੁਬਾਰਕ ਲੈ ਲਈ ਆ ਲੈ ਲਈ ਚਲੋ ਜੀ ਛੜਾਈ ਜਾਨ ਹੀ ਛੜਾਈ ਆ ਲੋ ਜੀ ਮਸ਼ੀਨ ਆ ਗਈ ਆਪਣੀ ਘਾਲ ਹੀ ਪੱਕੀ ਹੁਣ ਆਹ ਹਫਤੇ ਨਾ ਇਹਨਾਂ ਨੇ ਲਾ ਕੇ ਤਾਰ ਤੇ ਰਗੜ ਦਿਆ ਕਰਨਾ ਕੰਮ ਚਲੋ ਵਧੀਆ ਮੋਟਰ ਕਿੰਨੇ ਦੀ ਆ ਇਹ ਇੱਕ ਦੀ ਮੋਟਰ ਆ ਜੀ ਪੂਰੀ ਇਹ ਅੱਧੀ ਦੀ ਨਹੀਂ ਹੈਗੀ ਨਹੀਂ ਅੱਧੀ ਦੀ ਨਹੀਂ ਅੱਧੀ ਦੀ ਤੇ ਮੋਟਰ ਹੁੰਦੀ ਆ ਆ ਲਿਖਿਆ ਵੀ ਹੋਇਆ ਵਾ 1SEI ਹੈ ਨਾ ਇਹ ਇੱਕ ਦੀ ਮੋਟਰ ਆ ਮਤਲਬ ਇਹ ਇੱਕ ਦੀ ਆ ਅੱਛਾ ਫੇਰ ਤਾਂ ਇਹ ਮੋਟਰ ਮਾਟਰ ਜੇ ਚਲਾ ਦੂਗੀ ਪੰਪ ਸ਼ੰਪ ਜਿਆ ਹਾਂ ਇਹ ਜਿਹੜੀ ਆ ਦੂਸਰੀ ਆਪਣੀ ਘਰਾਂ ਵਾਲੀ ਪੰਪ ਹੁੰਦਾ ਹਾਂ। ਲਾਲ ਪੰਪ ਉਹ ਅੱਧੀ ਦਾ ਹੁੰਦਾ ਅੱਛਾ ਉਹ ਅੱਧੀ ਦਾ ਹੁੰਦਾ ਵਾ ਇਹ ਤਾਂ ਫੇਰ ਧੂੜ ਕੱਢ ਦੂਗੀ ਐਨ ਬੰਬੇ ਮੇਲ ਕੰਮ ਆ ਬਾਹਰ ਹਾਂ। 1450 ਰੁਪਿਆ ਮੇਰਾ ਅੱਛਾ ਤੇ ਇੱਕ ਦੀ ਇਹ ਚਲੋ ਵਧੀਆ ਲਓ ਜੀ ਡੇਢ ਦੀ ਆ ਗਈ ਆ ਹੁਣ ਤਾਂ ਇਹ ਹੁਣ ਹੋ ਗਿਆ ਸਕੂਨ ਆਪਾਂ ਨੂੰ ਹੈ ਇਹ ਐਂ ਕਹਿ ਲਓ ਵੀ ਲੋਨ ਜਿਹਨੇ ਮਰਜ਼ੀ ਬਣਾ ਲਓ ਹੁਣ ਚਾਚਾ ਤੁਸੀਂ ਬਣਾ ਲਓ ਅੱਗੇ ਰੌਲਾ ਕੱਟਣ ਦਾ ਹੀ ਆਪਾਂ ਨੂੰ ਯਾਰ ਇਹ ਚੁੱਕ ਕੇ ਲਿਜਾਣੀ ਔਖੀ ਆ ਨਾ ਰੇੜੀ ਜਾਇਓ ਬੰਦਾ ਤਜਰਬੇਕਾਰ ਨਾਲ ਹੋਵੇ ਫੇਰ ਆਉਂਦੀ ਹੈ ਤੇ ਬੰਦੇ ਤੁਸੀਂ ਦੋਵੇਂ ਹੈਗੇ ਹੀ ਆ ਹਰਾਓ ਤੁਹਾਡੀ ਜ਼ਿੰਦਗੀ ਕਰੇ ਲਈ ਜਾਇਆ ਕਰਿਓ ਲਓ ਜੀ ਮਸ਼ੀਨ ਅੰਦਰ ਕਰੋ ਇਹ ਕੰਮ ਨਿਬੜੀਆਂ ਨੂੰ ਕਰੋ ਅੰਦਰ ਨਹੀਂ ਬਾਰਿਸ਼ ਦਾ ਕੋਈ ਨਹੀਂ ਹੁਣ ਇਹਨੂੰ ਨਾ ਬਣਾ ਕੇ ਸਵੇਰੇ ਜਾਂ ਪਰਸੋਂ ਇਹ ਆਪਾਂ ਕੱਟਾਂਗੇ ਸਕੂਨ ਦੇ ਨਾਲ ਜਾਂ ਕੱਲ ਜਾਂ ਜਦੋਂ ਵੀ ਟਾਈਮ ਲੱਗ ਗਿਆ ਮੌਸਮ ਠੰਡਾ ਅੱਜ ਕੱਟੋ ਅੱਜ ਵੀ ਮੌਸਮ ਆਹੋ ਸਹੀ ਗੱਲ ਆ ਚੱਲ ਇਹਨੂੰ ਕਾਰ ਅੰਦਰ ਫਿਰ ਤਾਂ ਪਹਿਲੇ ਪੱਠੇ ਪਾ ਲਈਏ ਉਸ ਤੋਂ ਬਾਅਦ ਆਉਨੇ ਆ ਇਹਨੂੰ ਪਾਲਾ ਜੱਟੂ ਮਗਰਾ ਲਓ ਜੀ ਪੱਠੇ ਗਏ ਕੁਤਰੇ ਇੱਧਰ ਲਾਪੇ ਪੈਣ ਅੱਜ ਇੱਕ ਮਗਰਾ ਸੈਲੇਜ ਦਾ ਪਾਇਆ ਵੱਡਾ ਰੱਖ ਕੇ ਬਸ ਹੁਣ ਮੇਰੀ ਸੁਣ ਇੱਕ ਮਗਰਾ ਹੋਰ ਠੀਕ ਆ ਤੇ ਉਸ ਤੋਂ ਬਾਅਦ ਆਪਾਂ ਨਾ ਉਹ ਸਾਰਾ ਮਗਰਾ ਇੱਥੋਂ ਤੱਕ ਲੈ ਕੇ ਆਉਣਾ ਅੱਜ ਮਤਲਬ ਜ਼ਿਆਦਾ ਹਰਾ ਪਵੇ ਮਾਲ ਨੂੰ ਅੰਦਰ ਹਰਾ ਨਹੀਂ ਅੰਦਰ ਕਹਿੰਦੇ ਹਰਾ ਬਾਹਰ ਸੈਲੇਜ ਪਏ ਵੇ ਤੇ ਚੱਕ ਜਾਂਦੀਆਂ ਵਾ ਲਿਆ ਸਾਰੇ ਪੂਰੇ ਰਲਾ ਸਹੀ ਤਰ੍ਹਾਂ ਲਿਆ ਮੰਜਾ ਲਿਆ 7 ਪੀਸਾਂ ਦੇ ਵਿੱਚ ਮੰਜਾ ਲੈ ਕੇ ਆਉਨੇ ਪੈਣ ਤੁਸੀਂ ਹੈ ਵੀ 7 ਦੀ 8 ਦੇ ਬਰਾਬਰ ਹੋਇਆ ਪਿਆ ਇਹ ਹੋਇਆ ਨਾ ਹੁਣੇ ਇੱਕ ਪੀਸ ਦੇ ਵਿੱਚ ਲਓ ਜੀ ਬਾਕੀ ਵੀ ਸਮਾਨ ਉੱਥੇ ਪਿਆ ਹੋਣਾ ਫੈਸਲ ਲਓ ਜੀ ਬਾਬਾ ਜੀ ਆਏ ਆ ਇਹ ਮੰਜਾ ਸੂਤ ਕਰਨਗੇ ਵੱਡਾ ਇਹ 7 ਵਾਲਾ ਮੰਜਾ ਵਾ ਹਾਂਜੀ ਉਸਤਾਦ ਜੀ ਕੀ ਹਾਲ ਚਾਲ ਜੇ ਠੀਕ ਹੋ ਤਬੀਅਤ ਸਿਹਤ ਵਧੀਆ ਹੋ ਗਿਆ ਕੰਮ ਸ਼ੁਰੂ ਜੀ ਲਓ ਜੀ ਆ 3 ਇੰਚੀ ਦਾ ਪੈਪ ਆ ਭਾਜੀ ਇਹ ਲਓ ਜੀ 3 ਇੰਚੀ ਦਾ ਪੈਪ ਆ ਗਿਆ ਵਾ
ਤੇ ਇੱਥੇ ਪਾ ਕੇ ਨਾ ਡਰੇਨ ਅੰਡਰਗਰਾਉਂਡ ਕਰ ਦੇਣਾ ਪਰੇ ਨੂੰ ਬਾਹਰ ਨੂੰ। ਇੱਥੋਂ ਤੇ ਨਹੀਂ ਪੈਣਾ, ਅੱਗੋਂ ਹੀ ਪੈਣਾ ਹਨਾ। ਹਾਂ ਲੋ ਜੀ। ਹਾਂਜੀ ਸੈਨ ਸਾਹਿਬ ਨਿਬੜ ਗਿਆ ਕੰਮ ਸ਼ਾਮ ਆਪਣੇ ਬਾਹਰ ਵਾਲੇ ਅੱਜ। ਅੱਜ ਹੌਲੀ ਹੌਲੀ ਲੱਗਿਆ ਨਾ, ਮੌਸਮ ਠੰਡਾ ਸੀ, ਆਪਾਂ ਕਿਹਾ ਚਲੋ ਹੌਲੀ ਹੌਲੀ ਗਰਮੀ ਹੁੰਦੀ ਤਾਂ ਆਪਾਂ ਕਦੋਂ ਦਾ ਨਿਬੇੜ ਦੇਣਾ। ਹਾਂ ਕਦੋਂ ਦਾ ਨਿਬੇੜ ਦੇਣਾ, ਇਹ ਗੱਲ ਸੱਚੀ ਹੈ। ਚਲੋ ਅੱਲਾ ਖੈਰ ਕਰੇ, ਬਸ ਆ ਹੋਵੇ ਸ਼ੁਰੂ ਤੇ ਆ ਨਿਬੜੇ ਹੁਣ। ਅੱਜ ਸਾਡੇ ਸੀਮੈਂਟ ਪੈਣ ਲੱਗਾ, ਆ ਜਾਓ। ਆ ਜਾਓ ਪਹਿਲਾਂ ਇੱਧਰ ਆ ਜਾਓ। ਲੋ ਜੀ ਸੀਮੈਂਟ ਜੱਟੂ ਕਿਆ ਨੇ ਲਿਆ ਕੇ ਰੱਖ ਲਿਆ। ਤੇ ਜੱਟੂ ਆ ਕੀ ਸ਼ੈ ਵਾ? ਮਾਰਬਲ ਪਾਊਡਰ। ਇਹ ਮਾਰਬਲ ਪਾਊਡਰ ਕਾਹਤੋਂ ਪਾਇਆ? ਇਹ ਪੱਕਾ ਕਰ ਦਿੰਦਾ। ਅੱਛਾ ਵਾਹ। ਲੋ ਜੀ ਜੱਟੂ ਨੇ ਮਾਰਬਲ ਪਾਊਡਰ ਵੀ ਇੱਧਰ ਲਿਆਂਤਾ, ਇੱਧਰ ਆ ਗਿਆ ਸੀਮੈਂਟ ਤੇ ਇੱਧਰ ਬਣ ਗਿਆ ਤੇ ਹੋ ਗਿਆ ਕੰਮ ਸ਼ੁਰੂ। ਬਾਬਾ ਜੀ ਸਿੱਟ ਲਈ ਥੱਲੇ ਨੀਰੂ ਸਿੱਟਿਆ ਕਿ ਸੁੱਕਾ ਨੀਰੂ? ਅੱਛਾ ਲੋ ਜੀ ਹੋਣ ਲੱਗਾ ਹੀ ਕੰਮ ਸ਼ੁਰੂ। ਉਸਤਾਦ ਜੀ ਪਾ ਕੇ ਪਾਣੀ ਘੋਲ ਕੇ ਸਿੱਟੀ ਤੁਰਿਆ ਆਉਣਾ ਹੈ। ਖੈਰ ਅੱਜ ਦਾਦਾ ਤਬਾਈ ਪਟੂਗਾ, ਫੇਰ ਮੰਜੇ ਡਾਉਣੇ ਹੈ। ਜੱਟੂ ਨਵੀਂ ਰਜਾਈ ਸ਼ਨੀਲ ਦੀ ਕੱਢ ਲਓ ਅੱਜ, ਬਾਬਾ ਤਵਾਈਆਂ ਪੱਟ ਕੇ ਜਾਏਗਾ। ਸਹੀ ਹੋ ਗਿਆ ਉਸਤਾਦ ਜੀ। ਬਾਬਾ ਇਹ ਮੋਟਾ ਮੋਟਾ ਹੀ ਮਾਰਨਾ ਕਿ ਪਤਲਾ ਪਤਲਾ? ਇਹਦੇ ਤੇ ਮਾਰਬਲ ਪਾਊਡਰ ਪਾਇਆ, ਉਹਦੇ ਨਾਲ ਆ ਖੜਪੇਚ ਜਾਂ ਨਹੀਂ ਮੁੜ ਕੇ ਲੈਂਦੇ ਉੱਤੋਂ? ਅੱਛਾ ਹਾਂ ਰਜਾਈ ਬਾਬੇ ਦੀ ਗੱਲ ਸੁਣ ਲਓ ਤੁਸੀਂ। ਲਓ ਜੀ ਇੱਧਰ ਪੈਣਾ ਹੋ ਗਿਆ ਸੀਮੈਂਟ ਸ਼ੁਰੂ। ਅਸਲ ਦੇ ਵਿੱਚ ਨਾ ਉਤਰੇ ਹੋਏ ਆ ਸਾਰਾ ਉੱਤੋਂ, ਇੱਟਾਂ ਦੇ ਉੱਤੋਂ ਸਾਰਾ ਫਰਸ਼ ਉਤਰਿਆ ਹੋਇਆ ਵਾ, ਇਸ ਕਰਕੇ ਆ ਕੰਮ ਵਾਰੇ ਦਾ ਵਾ। ਲਓ ਜੀ ਮੌਸਮ ਹੋ ਗਿਆ ਠੰਡਾ ਮਿੱਠਾ ਜਿਹਾ, ਹੁੰਮ ਜਿਹਾ ਵੱਜਾ ਹੋਇਆ ਸੀ ਤੇ ਅਸੀਂ ਕਿਹਾ ਵੀ ਸ਼ਾਇਦ ਮੀਂਹ ਆ ਜਾਵੇ। ਪਹਿਲਾਂ ਇੱਕ ਪਾਸੋਂ ਚੜਿਆ ਨੁੱਕਰ ਚੋਂ ਤੇ ਉਹ ਉੱਡ ਗਿਆ ਬੱਦਲ, ਤੇ ਹੁਣ ਚੜਿਆ ਐਸ ਨੁੱਕਰ ਚੋਂ ਤੇ ਅੱਲਾ ਖੈਰ ਕਰੇ। ਤੇ ਮੈਂ ਇੱਥੇ ਤਾਂ ਖੜਾ ਕਿ ਤੁਹਾਨੂੰ ਖੁਸ਼ਖਬਰੀ ਦੇਣ ਲੱਗੇ ਆ, ਇਕੱਲਾ ਰੱਖੇ ਖੈਰ। ਇੱਧਰ ਜੀ ਮਾਸ਼ਾਅੱਲਾ ਜਿਹੜਾ ਅਨਾਰ ਲਾਇਆ ਸੀ ਆਪਣਾ ਉਹ ਹਰਾ ਹੋ ਗਿਆ, ਕਰੋ ਚੈੱਕ। ਮਾਸ਼ਾਅੱਲਾ ਮਾਸ਼ਾਅੱਲਾ, ਸ਼ੁਕਰ ਆ ਰੱਬ ਦਾ। ਮੈਨੂੰ ਥੋੜਾ ਜਿਹਾ ਗਿਲਟ ਦੇ ਵਿੱਚ ਨਹੀਂ ਕਹਿ ਲਓ ਵੀ ਰਹਿਣਾ ਪਿਆ, ਕਿਉਂਕਿ ਮੈਂ ਥੋੜਾ ਇਹਨੂੰ ਲੈ ਕੇ ਕਿਤੇ ਨਾ ਕਿਤੇ ਵਿੱਚ ਹੁੰਨਾ ਸੀ, ਗਿਲਟੀ ਜਿਹਾ ਫੀਲ ਕਰਦਾ ਸੀ ਯਾਰ ਵੀ ਇਹ ਹੋ ਜਾਵੇ, ਜ਼ਾਇਆ ਨਾ ਹੋ ਜਾਵੇ। ਲੇਕਿਨ ਅਲਹਮਦੁਲਿਲਾ ਰੱਬ ਦਾ ਸ਼ੁਕਰ ਆ ਲੱਖ ਵਾਰੀ ਕਿ ਇਹ ਭਾਈ ਹੋ ਗਿਆ। ਇਹ ਬਾਕੀ ਤਾਂ ਚਲੋ ਫਲ ਜਿਹੜਾ ਜ਼ਾਇਆ ਹੋ ਗਿਆ, ਬਾਕੀ ਸਾਰਾ ਲੱਗਾ ਹੋਇਆ। ਲੇਕਿਨ ਆਹ ਜਿਹੜਾ ਮਾਹੌਲ ਚੱਲ ਨਾ, ਦੇਖੋ ਜ਼ਰਾ ਆਹ ਬਣਿਆ, ਆ ਸਾਰਾ ਹਰਾ ਹੋ ਗਿਆ ਪੂਰੇ ਦਾ ਪੂਰਾ। ਉਹ ਜੀ ਇੱਧਰ ਵਾਲੇ ਜਿਹੜੇ ਬੂਟੇ ਆ ਉਹ ਵੀ ਮਾਸ਼ਾਅੱਲਾ ਬੜੇ ਵਧੀਆ ਹੋ ਗਏ ਆ। ਤੇ ਆਹ ਥੋੜੇ ਮਾਰਦੇ ਫਿਰਦੇ ਆ, ਕਹਿੰਦੇ ਵੀ ਅਸੀਂ ਛਾਂਗ ਦੀਏ, ਮੌਸਮ ਸੋਹਣਾ ਵਾ, ਜੇ ਮੀਂਹ ਪੈ ਗਿਆ ਤਾਂ ਕੰਮ ਵਧੀਆ ਹੋ ਜੂ। ਹਾਂ ਮੁੰਡਿਓ ਕੀ ਕਰਨ ਦਾ ਆ? ਗੋਡੀ ਕਰਦੇ ਪਏ ਆ? ਅੱਛਾ ਆ ਵੀ ਵਧੀਆ ਹੋ ਗਿਆ, ਇਹਨੂੰ ਮਿੱਟੀ ਚਾੜ ਦਿੱਤੀ ਇਹਨਾਂ ਨੇ, ਉਹਨਾਂ ਨੇ ਵੀ ਚਾੜਤੀ ਆ। ਤੇ ਇੱਧਰ ਕਹਿੰਦੇ ਅਮਰੂਦ ਲੱਗਾ ਪੂਰਾ ਆਪਣਾ ਫਿੱਟ ਹੋ ਕੇ, ਮਾਸ਼ਾਅੱਲਾ ਅਮਰੂਦ ਨੇ ਪੂਰਾ ਫਲ ਚੁੱਕਿਆ ਹੋਇਆ ਵਾ ਯਾਰ। ਓਏ ਆ ਤੇ ਪੱਕੇ ਅਮਰੂਦ ਵਿੱਚੋਂ ਹੈ। ਅਸੀਂ ਜਿੱਦੋਂ ਪਾਣੀ ਲਾਉਣੇ ਅਮਰੂਦ ਖਾਣੇ ਇੱਥੇ, ਮਤਲਬ ਹੋ ਗਿਆ ਇੰਨੇ 10-12 ਖਾ ਲਿਆ ਉਹਨੇ, 15 ਹੀ ਖਾ ਲਿਆ ਉਹਨੇ। ਵਾਹ ਪੱਕੇ ਆ ਲਾਲੀਆਂ ਨੇ ਆਵੇ ਖਰਾਬ ਕੀਤਾ। ਚਲੋ ਉਹ ਤਾਂ ਕੋਈ ਰੌਲਾ ਨਹੀਂ ਗਾ, ਲਾਲੀਆਂ ਖਾਣ ਪਰਿੰਦੇ ਪਰੁੰਦੇ ਖਾਣ ਕੋਈ ਮਸਲਾ ਨਹੀਂ ਹੈਗਾ। ਪਰ ਵਧੀਆ ਯਾਰ, ਫਿਰ ਤਾਂ ਆਪਣੀ ਮੌਜ ਲੱਗ ਗਈ ਆ। ਬੂਟੇ ਘਰ ਦੇ ਹੋ ਗਏ ਹੈ। ਤੂੰ ਵੀ ਲੰਘਦਾ ਟੱਪਦਾ ਤੋੜ ਲਿਆ ਕਰਕੇ ਯਾਰ ਇਹਨੇ ਖਾਈ ਨਹੀਂ, ਇਹਨੇ ਸੁਲਾ ਮਾਰਨੀ ਚਾਹੀਦੀ। ਨਹੀਂ ਗੱਲ ਤਾਂ ਸੱਚੀ ਹੈ। ਆ ਪੌਦੇ ਅਸੀਂ ਨਾਲ ਲਵਾਈ ਆ। ਹਾਂ ਇਦਾਂ ਹੀ ਆ, ਸੈਂਸ ਆ ਸੁਲਾ ਨਹੀਂ ਮਾਰਦੇ। ਸੁਲਾ ਇਹਨੇ ਮਾਰੀ, ਮੈਨੂੰ ਪਤਾ ਹੀ ਨਹੀਂ ਸੀ। ਮੈਨੂੰ ਤਾਂ ਪਤਾ ਨਹੀਂ, ਸੁਲਾ ਹੀ ਇਹਨੇ ਮਾਰੀ। ਲੰਘਦੇ ਟੱਪ ਤੂੰ ਲੰਘਦਾ ਟੱਪਦਾ ਵੇਖਦਾ ਨਾ ਵੀ ਕਿਹੜੀ ਸ਼ੈ ਹੋਈ ਕਿਹੜੀ ਨਹੀਂ ਹਨਾ। ਆਪਾਂ ਨੇ ਸਵੇਰੇ ਉਹਦੇ ਥੱਲੋਂ ਉਹ ਛਾਂ ਥੱਲੇ ਸੌਣ ਨਹੀਂ ਜਾ ਚੱਜਣ, ਹਾਂ ਤੇ ਉਹਦੇ ਸਵੇਰੇ ਤੋਂ ਕੁਹਾੜੀ ਲਾ ਕੇ ਤਾਂ ਛਾਂਦੇ ਨਹੀਂ ਉਹ ਨਿੰਮ ਤੂਤ ਅੱਛਾ ਉਹ ਤੁਰੇ। ਅੱਛਾ ਯਾਰ ਆ ਬੜੇ ਪਿਆਰੇ ਲੱਗੇ ਹੋਏ ਆ, ਤੂਤ ਵੀ ਨਿੰਮਾਂ ਵੀ। ਆ ਤੇ ਕਮਾਲ ਚੀਜ਼ ਬਣੀ ਪਈ ਆ, ਦੇਖੋ ਨਾ ਜ਼ਰਾ ਪੂਰੀ ਛਤਰੀ ਬਣੀ ਆ। ਤੇ ਆ ਅਮਰੂਦ ਥੱਲੇ ਲੱਗਾ ਵਾ। ਅਮਰੂਦ ਵੈਸੇ ਹੋ ਨਹੀਂ ਰਿਹਾ, ਵੈਸੇ ਆ ਪਰਿੰਦੇ ਵਗੈਰਾ ਖਾਂਦੇ ਰਹਿੰਦੇ ਆ ਨਾ, ਦੇਖੋ ਜ਼ਰਾ ਆ ਪਰਿੰਦੇ ਵਗੈਰਾ ਖਾ ਕੇ। ਚਲੋ ਕੋਈ ਨਹੀਂ, ਉਹ ਤਾਂ ਖੈਰ ਸੱਲਾ, ਹਰ ਸ਼ੈ ਆਪਦਾ ਰਿਜ਼ਕ ਖਾਂਦੀ ਆ। ਤੇ ਆਹ ਵੈਸੇ ਵਧੀਆ ਨਿਜ਼ਾਮ, ਚੰਗਾ ਅਮਰੂਦ ਸਹੀ ਆ। ਅੱਛਾ ਵਾਹ। ਤੇ ਇੱਕ ਅਮਰੂਦ ਆਪਣਾ ਇੱਥੇ ਲੱਗਾ ਵਾ, ਇੱਧਰ ਵੀ ਇੱਕ ਲੱਗਾ ਸੀ, ਉਹ ਤਾਂ ਲੱਗਾ ਗਿਆ ਹੈ ਨਾ। ਇੱਥੇ ਲੱਗਾ ਸੀ ਇੱਕ, ਉਹ ਹੈ ਨਹੀਂ। ਤੇ ਆਹ ਹੋ ਗਿਆ ਵਾ, ਸ਼ੁਕਰ ਆ ਰੱਬ ਦਾ, ਆ ਵੀ ਵਧੀਆ ਹੋ ਗਿਆ। ਹੋ ਜਾਏਗਾ, ਫੂਡ ਕੱਢਦਾ ਪਿਆ ਹੁਣ ਨਵੀਂ। ਇਹਨੂੰ ਥੋੜਾ ਜਿਹਾ ਅੰਦਰੋਂ ਨਾ ਸਾਫ਼ ਕਰ ਦਈਏ ਨਾ ਉਹ ਬਗੂੜੀ ਦੇ ਨਾਲ ਹੈ। ਮੀਂਹ ਆਏਗਾ ਫਿਰ ਜੇ ਘੋਟੂਆ ਤੇ ਹੈ ਨਾ। ਚੰਗਾ ਆ ਜਾਵੇ ਤਾਂ ਯਾਰ, ਅੱਛਾ ਆਪਣੇ ਪੌਦੇ ਵਧਣਗੇ। ਨਹੀਂ ਪੌਦੇ ਵਧਣਗੇ, ਬਾਕੀ ਜਿਹੜਾ ਸੀਮੈਂਟ ਘੋਲਿਆ ਪਿਆ ਘਰੇ ਉਹ ਬਾਤ ਹੁਣ ਅੱਲਾ ਦੀ ਕੁਦਰਤ। ਨਹੀਂ ਯਾਰ, ਸਾਨੂੰ ਬਹੁਤ ਟੈਨਸ਼ਨ ਰਹਿੰਦੀ ਇਹਨਾਂ ਗੱਲਾਂ ਦੀ। ਇਸ ਖਾਲੇ ਦੇ ਉੱਤੇ ਵਾਹਵਾ ਸਾਰੇ ਪੌਦੇ ਆ ਜਿਹੜੇ ਆਪਾਂ ਨੂੰ ਮੁੱਲ ਨਹੀਂ ਲੈਣੇ ਪੈਣੇ। ਜਿਵੇਂ ਕਿ ਆ ਤੂਤ ਲੱਗਾ, ਠੀਕ ਹੈ ਜੀ। ਉਸ ਤੋਂ ਬਾਅਦ ਆ ਲੱਗਿਆ, ਨਿੰਮਾਂ ਸ਼ਿੰਮਾਂ ਹੈਗੀਆਂ ਵਾ।
ਇੱਕ ਇੱਥੇ ਹੋਇਆ ਪਿਆ ਆਪਣਾ ਜਾਮ ਨੂੰ, ਇਹ ਪਹਿਲਾਂ ਲਾਇਆ ਸੀ ਹਨਾ, ਲੇਕਿਨ ਇਹ ਹੋ ਹੀ ਗਿਆ। ਜਾਮ ਨੂੰ ਤੇ ਵਾਵਾ ਲਾਏ ਸੀ ਲੇਕਿਨ ਯਾਰ ਹੋਏ ਨਹੀਂ। ਆ ਹੋਇਆ ਇੱਕ ਬਚ ਗਿਆ, ਇਹ ਹੁਣ ਹੋ ਜਾਵੇ ਵੱਡਾ ਤੇ ਕਸਰ ਇਹ ਵੀ ਪੂਰੀ ਕਰ ਦੂਗਾ। ਵੈਸੇ ਤੇ 2-3 ਲਾ ਦਾਂਗੇ ਲਿਆ ਕੇ ਹੋਰ, ਲੇਕਿਨ ਕਸਰ ਇਹੀ ਪੂਰੀ ਕਰ ਦੂਗਾ। 5 ਜਾਮ ਨੂੰ 4 ਉਧਰ ਲਾਏ ਸੀ, ਉਹਦੇ ਵਿੱਚੋਂ ਵੀ ਮੇਰੇ ਲੱਗਦਾ 1-2 ਹੀ ਹੋਏ ਮਸੀ ਜਾ ਕੇ, ਤੇ ਬਾਕੀ ਹੋ ਗਿਆ ਸਾਰੇ ਖਰਾਬ। ਬਾਕੀ ਮਾਸ਼ਾਅੱਲਾ ਮਾਹੌਲ ਚਾਲ ਇਸ ਖਾਲੇ ਦਾ ਬੜਾ ਵਧੀਆ, ਪੂਰੇ ਨਾ ਲੈਵਲ ਦੇ ਪੌਦੇ ਆ। ਹਾਂਜੀ ਕੀ ਸੂਰਤ ਹਾਲ ਆ? ਪੈਂਦਾ ਪਿਆ ਜੋਰਾਂ 'ਚ ਹੀ ਲੱਗਾ ਲੱਗਦਾ। ਆਪਣੇ ਵੀ ਆ ਰਿਹਾ ਥੋੜਾ। ਧੁੱਪ 'ਚ ਮੀਂਹ ਪੈਂਦਾ ਪਿਆ, ਗਿੱਦੜੀ ਦਾ ਵਿਆਹ ਹੋ ਰਿਹਾ। ਇਹ ਪਹਿਲੀਆਂ ਗੱਲਾਂ ਸੀ, ਯਾਰ ਹੁਣ ਵੀ ਇਹੀ ਗੱਲਾਂ ਵਾ, ਕਿਤੜੀਆਂ ਵੀ ਨਹੀਂ ਰਹੀਆਂ। ਬਾਰਿਸ਼ ਹੋ ਰਹੀ ਆ ਇੱਥੇ ਆਪਣੇ ਥੋੜੀ, ਲੇਕਿਨ ਜਿਹੜਾ ਉਹ ਮੀਂਹ ਲੱਗਾ ਹੋਇਆ ਨਾ, ਓਏ ਹੋਏ ਸੌਣ ਭਾਦੋਂ ਆ ਤੇ ਹਿਸਾਬ ਲਾ ਲਓ। ਆ ਚੈੱਕ ਕਰੋ, ਮੀਂਹ ਪੈਂਦਾ ਪਿਆ ਵਾ ਸਾਹਮਣੇ। ਆ ਖੰਬੇ ਤੋਂ ਪਰਲੇ ਹੱਥ ਨਾ ਕੰਮ ਚਾਲੂ ਹੈ ਇਸ ਟਾਈਮ ਤੇ। ਆ ਚੈੱਕ ਕਰੋ ਬੱਦਲ ਕਿਵੇਂ ਲੱਗਾ ਹੋਇਆ ਯਾਰ। ਬਾਬਾ ਜੀ ਸੁਣਾਓ ਕੀ ਹਾਲ ਚਾਲ ਜੇ? ਤਬੀਅਤ ਸਿਹਤ? ਚਾਹ ਪੀਓ। ਹੋਰ ਸੁਣਾਓ ਠੀਕ ਹੋ? ਤਬੀਅਤ ਸਿਹਤ ਠੀਕ ਆ? ਤੁਹਾਨੂੰ ਕਿੰਨੇ ਦਿਨਾਂ ਦਾ ਮੈਂ ਸੱਦਿਆ, ਤੁਸੀਂ ਆਏ ਨਹੀਂ। ਮੈਂ ਆਇਆ ਸੀਗਾ ਤੇ ਤੇਰੇ ਅੱਬੂ ਨੇ ਮੈਨੂੰ ਆਖਿਆ ਵੀ ਨਾ ਉਹ ਚਲਾ ਗਿਆ ਕਿਤੇ। ਫੈਸਲਾਬਾਦ ਗਿਆ ਹੋਇਆ। ਤੁਸੀਂ ਕਿੱਦਣ ਆਏ ਸੀ? ਪੁੱਛੀ ਅੱਬੂ ਨੂੰ। ਅੱਛਾ ਹੁਣ ਪੌਦੇ ਕਿਹੜੇ ਆ ਜਾਓ ਹਾਂ ਮੜਾ ਜਿਹਾ ਸਾਨੂੰ ਵਿਖਾਓ। ਹਾਂਜੀ ਉਸਤਾਦ ਜੀ ਨਿਬੜ ਗਿਆ ਮਾਸ਼ਾਅੱਲਾ। ਕਿੰਨਾ ਹੋ ਗਿਆ ਅੱਜ ਕੰਮ? ਅੱਜ ਬਹੁਤ ਹੋ ਗਿਆ। ਕਿੰਨਾ ਕੀ? ਪਲਸਤਰ ਹੀ ਰਹਿ ਗਿਆ ਆਪਣਾ। ਅੱਛਾ ਹੁਣ ਪਲਸਤਰ ਕਿਦਾਂ ਸ਼ੁਰੂ ਕਰਨਾ? ਹਫਤੇ ਤੋਂ? ਅੱਲਾ ਖੈਰ ਕਰੇ, ਚਲੋ ਰੱਬ ਸੋਹਣਾ ਕਰਮ ਕਰੇ ਹੈ। ਚਲੋ ਅਸੀਂ ਬਾਬੇ ਕੋਲ ਲੈ ਕੇ ਵੇਖ ਲਈਏ ਪੌਦੇ ਜੀ। ਬਾਬਾ ਮਾਸ਼ਾਅੱਲਾ ਹੈਗਾ ਪੌਦਿਆਂ ਵਾਲਾ। ਮੈਂ ਕਿਹਾ ਲੋਨ ਵਗੈਰਾ ਵੀ ਰੈਡੀ ਕਰਵਾਉਣਾ ਵਾ, ਫਿਰ ਆਹ ਕੰਮ ਥੋੜਾ ਜਿਹਾ ਰਹਿੰਦਾ। ਹੁਣ ਮਸ਼ੀਨ ਆ ਗਈ ਆ ਤੇ ਆ ਵੀ ਆਪਾਂ ਸਾਰਾ ਕਰ ਦੇਣਾ ਓਕੇ। ਹਰ ਤਰ੍ਹਾਂ ਦਾ ਕਾਰੀਗਰ, ਹਰ ਤਰ੍ਹਾਂ ਦਾ ਬੰਦਾ ਆਪਣੇ ਕੋਲੇ ਮੌਜੂਦ ਆ। ਇੱਧਰ ਕਾਰੀਗਰ ਬੈਠੇ ਆ ਜੀ ਰੰਗ ਵਾਲੇ। ਸੁਣਾਓ ਚਾਚਾ ਜੀ, ਤਬੀਅਤ ਸੇ ਠੀਕ ਆ? ਉਹ ਜੀ ਚਾਚਾ ਜੀ ਨੂੰ ਸੱਦਿਆ ਸੀ, ਮੌਲਵੀ ਸਾਹਿਬ ਦਾ ਤਕਰੀਬਨ ਕਹਿੰਦਾ ਸੀ ਕੰਮ ਹੋ ਗਿਆ ਐਂਡ। ਤੇ ਕੁਝ ਕੰਮ ਦੇ ਵਿੱਚ ਨਾ ਪ੍ਰੋਬਲਮਸ ਆ ਰਹੀਆਂ ਸੀ, ਜਿਵੇਂ ਮੌਲਵੀ ਸਾਹਿਬ ਕਹਿ ਰਹੇ ਸੀ ਰੰਗ ਵਾਲਿਆਂ ਨੇ ਕਰਨਾ। ਮੈਂ ਫਿਰ ਰੰਗ ਵਾਲੇ ਸੱਦੇ, ਮੈਂ ਕਿਹਾ ਦੱਸੋ ਸਾਰੇ ਤੁਸੀਂ ਕਰਨਾ ਜਾਂ ਮੌਲਵੀਆਂ ਨੇ ਕਰਨਾ? ਤੇ ਇਹ ਕਹਿੰਦੇ ਜੀ ਕੁਝ ਕੰਮ ਉਹਨਾਂ ਨੇ ਕਰਨਾ ਹੈ, ਕੁਝ ਅਸੀਂ ਕਰਨਾ ਹੈ। ਮੈਂ ਕਿਹਾ ਫਿਰ ਤੁਸੀਂ ਦੱਸ ਦਿਓ, ਮੌਲਵੀ ਸਾਹਿਬ ਨੇ ਜਿਹੜਾ ਕਰਕੇ ਨਿਬੇੜ ਕੇ ਜਾਣਾ ਹੈ ਉਹ ਚਲੇ ਜਾਣ, ਫਿਰ ਤੁਸੀਂ ਉਸ ਤੋਂ ਬਾਅਦ ਸ਼ੁਰੂ ਹੋਵੋ, ਕਿਉਂਕਿ ਕਾਲੇ ਇਹ ਵੀ ਬੜੇ ਆ ਰੰਗ ਨੂੰ। ਇਦਾਂ ਹੀ ਆ ਤੁਸੀਂ ਕਹਿੰਦੇ ਆ ਵੀ ਟਾਈਮ ਭਾਜੀ ਹੋ ਜਾਵੇ ਕੰਮ। ਅੱਛਾ ਚਾਚਾ ਆਪਣਾ ਪ੍ਰਾਈਮਰ ਦਾ ਕੋਈ ਚੱਕਰ ਹੈਗਾ? ਬੱਟੀ ਬੁੱਟੀ ਲਾ ਕੇ ਪ੍ਰਾਈਮਰ ਲੱਗਣਾ, ਉਹ ਇੱਕ ਵਾਰੀ ਕੰਮ ਹੋ ਜਾਵੇ ਨਾ, ਥੋੜਾ ਜਿਹਾ ਸਨੱਪ ਨਿਕਲ ਆਊਗਾ ਹਨਾ। ਫਿਰ ਉਸ ਤੋਂ ਬਾਅਦ ਚਲੋ ਫਾਈਨਲ ਕੋਟ ਲੱਗਣੇ ਆ। ਉਸ ਤੋਂ ਬਾਅਦ ਉਹ ਕੀ ਨੂੰ ਕਹਿੰਦੇ ਹੁੰਦੇ ਆ, ਸ਼ੀਸ਼ਾ ਪੱਟੀ, ਵਾਲ ਪੱਟੀ ਜਿਹਨੂੰ ਆਪਾਂ ਬੋਲਦੇ ਆ, ਉਹ ਚਾੜਨੀ ਆ। ਚਲੋ ਬਾਕੀ ਬਾਬਾ ਜੀ ਆਏ ਆ, ਬਾਬਾ ਜੀ ਕੋ ਵੇਖਦੇ ਆ ਵੀ ਪੌਦੇ। ਬਾਬਾ ਜੀ ਵਾਵਾ ਚੱਕੀ ਫਿਰਦੇ ਆ ਇੱਥੇ ਮਾਸ਼ਾਅੱਲਾ ਹੈ। ਮਾਸ਼ਾਅੱਲਾ ਵੇਖ ਲਿਆ ਹੈਂ ਚਾਸ ਸਾਡਾ ਗਾਹ ਵੇਖੋ, ਤੂੰ ਚਾਸ ਨਹੀਂ ਆਉਂਦੀ ਵੇਖ ਕੇ ਹੈ। ਅਸੀਂ ਮਸ਼ੀਨ ਲੈ ਲਈ ਬਾਬਾ ਅੱਜ ਨਾ, ਉਹ ਜਿਹੜੀ ਆਟੋਮੈਟਿਕ ਮਸ਼ੀਨ ਨਹੀਂ ਹੁੰਦੀ ਮੋਟਰ ਵਾਲੀ, ਉਹ ਲੈ ਲਈ ਇਹ ਬਿਜਲੀ ਵਾਲੀ। ਅਸੀਂ ਕਿਹਾ ਵੀ ਹੁਣ ਅੱਲਾ ਦੀ ਸਪੁਰਦ, ਹੁਣ ਨਹੀਂ ਘਾਵਾ ਦੇਣਾ। ਅੱਗੇ ਆਪਾਂ ਨੂੰ ਪ੍ਰੋਬਲਮ ਸੀ ਯਾਰ ਮਸ਼ੀਨ ਕਿਉਂ ਕੋ ਮੰਗਣੀ ਪੈਂਦੀ ਸੀ। ਹੁਣ ਉਹ ਕੀ ਕਹਿੰਦੇ ਮੰਗਣਾ ਕੰਮ ਲਾਂਤੀਆਂ ਦਾ, ਉਹ ਮੁਕੋਤਾ। ਆ ਬਾਬਾ ਲੈਣੀ ਹੈ ਚਾਚਾ। ਇਹ ਕੀ ਆ? ਕੋਨੋ ਬਾਬਾ ਨਹੀਂ ਚਾਹੀਦਾ ਕੋਨੋ ਆ ਬਈ, ਬਾਬਾ ਜੀ ਕੋਨੋ ਆ? ਅੱਛਾ ਵਾਹ ਫੈਕਟਰੀ ਤੇ ਲੱਗੀ ਹੋਈ ਆ। ਠੀਕ ਉਹ ਹੈ। ਲੈਣੀ ਹੈ ਬਈ। ਪਰੇ ਹੋਈ ਮੜਾ ਜਾ ਬਾਬਾ ਜੀ, ਆ ਪੌਦੇ ਦੱਸਿਓ ਆ ਕੇ ਕਿਹੜੇ ਆ? ਹਾਂ ਕੋਨੋ ਦੇ ਪੈ। ਲਓ ਜੀ ਮਾਸ਼ਾਅੱਲਾ ਆ ਕੋਨੋ ਦੇ ਆ ਤਕਰੀਬਨ ਪੌਦੇ। ਤੇ ਬਾਬਾ ਜੀ ਇੰਨੇ ਪੈਸੇ ਨਾ ਪੌਦੇ ਸਾਰੇ ਲਾਉਣ ਚ ਲਾਉਣ ਵਾਲੇ ਨੇ। ਸਾਰੇ ਲਾਉਣ ਵਾਲੇ ਆ। ਇਹ ਬਾਬਾ ਜੀ ਕਿਹੜਾ ਪੌਦਾ? ਆ ਇੱਕ ਪੌਦਾ ਲਾਉਣ ਵਾਲਾ ਵਾ। ਆ ਤੇ ਮੈਂ ਅਕਸਰ ਲੋਕਾਂ ਦੇ ਲੱਗਾ ਵੇਖਿਆ ਨਾ। ਇਹਨੂੰ ਕੀ ਕਹਿੰਦੇ ਆ ਜੀ? ਇਹ ਐਰੋਕੇਰੀਆ। ਐਰੋਕੇਰੀਆ? ਵਾਹ ਵੀ ਵਾਹ। ਆ ਅਮਰੂਦ ਲੱਗੇ ਆ, ਨਿੰਮਾ ਸ਼ਿਮਾ ਆ ਕੰਗੀ ਪਾਮ ਆ ਹਨਾ। ਇਹ ਕੰਗੀ ਵਾਵਾ ਸਿਰ ਦੋਖਣਾ ਪੈਂਦਾ। ਇਹ ਸਾਰੇ ਪਲਾਟ ਚ ਪੁੱਤ ਲਾਉਣ ਵਾਲੇ ਨੇ ਆ ਬੁੱਤ। ਤੇ ਆ ਵੀ ਪੌਦੇ ਬਹੁਤ ਅੱਛੇ ਆ। ਇਹ ਵੀ ਲਾਉਣ ਵਾਲੇ। ਬਾਬਾ ਇਹ ਕਿੰਨੇ ਦਾ ਪੌਦਾ ਵਾ ਭਲਾ? ਇਹ ਯਾਰ ਗੱਲ ਪਤਾ ਕਿ ਹੁਣ ਤੁਹਾਡੇ ਨਾਲ ਬੰਦਾ ਕੀ ਰੇਟ ਕਰੇ। ਹਾਏ ਅਸਲ ਦੇ ਵਿੱਚ ਰੌਲਾ ਕੀ ਆ, ਸਾਡੇ ਆਲੇ ਦੁਆਲੇ ਨਾ ਜਿਹੜਾ ਮਤਲਬ ਪਿੰਡ ਵਸਦੇ ਆ ਸਾਰੇ ਹਿਆ ਬੜਾ ਕਰਦੇ ਆ। ਅਲਹਮਦੁਲਿਲਾ ਸ਼ੁਕਰ ਆ, ਮਤਲਬ ਹਿਆ ਬਣਿਆ ਬੜਾ ਵਾ, ਬਾਬਿਆਂ ਦਾ ਹਿਆ ਬਣਿਆ ਵਾ। ਚਲੋ ਅੱਜ ਕੱਲ ਦੀ ਯੂਥ ਪਨੀਰੀ ਤੇ ਘੱਟ ਜਾਣਦੀ ਆ, ਬਾਬੇ ਬਹੁਤੇ ਜਾਣਦੇ ਆ ਹੈ। ਤੇ ਫਿਰ ਵੀ ਚਲੋ ਕੋਈ ਨਹੀਂ, ਰੇਟ ਤਾਂ ਕਰ ਲਾਂਗੇ। ਤੇ ਮੈਂ ਵੈਸੇ ਪੁੱਛਿਆ ਸੀ ਅੰਦਾਜ਼ਨ, ਚਲੋ ਵੀ ਵੇਖਣ ਵਾਲੇ ਵੇਖ ਲੈਂਦੇ ਵੀ ਆਪਣੇ ਰੇਟ ਕੀ ਚੱਲਦਾ ਕਿਸੇ ਪੌਦੇ ਦਾ। ਪੁੱਤ ਜਿਹੜਾ ਆ ਹੈਗਾ ਹਾਂਜੀ ਇਹ ਨਰਸਰੀ ਦੇ ਵਿੱਚ 700-800 ਰੁਪਏ ਦਾ ਦੇ ਰਿਹਾ। ਠੀਕ ਆ। ਮੈਂ ਇੱਕ ਮਾਲ ਲਿਆਂਦਾ ਪੱਤੋ ਚੋਂ। ਠੀਕ ਆ। ਸਮਝ ਪੱਤੋ ਕੀ ਤੋਂ? ਹਾਂ ਹਾਂਜੀ ਮਾਲ ਮੇਰਾ ਕਾਫੀ ਘਰ ਆਇਆ ਪਿਆ। ਅੱਛਾ ਮਾਸ਼ਾਅੱਲਾ। ਫਿਰ ਮੈਂ ਵੀ ਘਰ ਆ ਕੇ ਵੇਖੂੰਗਾ। ਦੱਸੋ ਮੜਾ ਜੀ। ਅੱਛਾ ਆ ਹੈਗਾ ਤੁਹਾਡੇ ਵਾਸਤੇ 500 ਰੁਪਏ ਦਾ। ਕੀ ਬਾਤ ਹੈ। ਇਹ ਹੈਗਾ 400 ਰੁਪਏ ਦਾ। ਠੀਕ ਹੈ ਜੀ। ਇਹ ਵੀ 400 ਰੁਪਏ ਦਾ। ਇਹ 300 ਰੁਪਏ ਦਾ।
ਠੀਕ ਹੈ ਇਹ 500 ਰੁਪਏ ਦਾ ਕੰਗੀ ਪਾਮ ਇਹ 1000 ਰੁਪਏ ਦਾ ਠੀਕ ਹੈ ਜੀ ਬਈ ਹੈ ਸਾਰਿਆਂ ਦੇ ਬਸ ਠੀਕ ਆ ਰੇਟ ਯਾਰ ਸਮਝ ਆ ਗਿਆ ਨਾ ਬਾਬਾ ਜੀ ਨੇ ਬਸ ਦੱਸਿਆ ਵਾ 300 ਦੇ ਆ ਯਾਰ ਜਿੰਨੇ ਦੇ ਵੀ ਹੋਣ ਤੂੰ ਲੈਣੇ ਆ ਤੇ ਚੱਕ ਲੈ ਗੱਲ ਖਤਮ ਮਾਂ ਉਹਨਾਂ ਹੀ ਰੇਟ ਬਤਾ ਉਹ ਫਿਰ ਪੁੱਤ ਸਾਡੇ ਰੇਟ ਨਹੀਂ ਨਹੀਂ ਕੁਆਲਿਟੀ ਦਾ ਰੇਟ ਹੈ ਨਾ ਬਾਬਾ ਜੀ ਅੱਛਾ ਬਾਬਾ ਜੀ ਸਾਨੂੰ ਤੁਸੀਂ ਕਰਕੇ ਦੇਣਾ ਵਾ ਉਹਨੂੰ ਕੀ ਕਹਿੰਦੇ ਆ ਇੱਕ ਤਾਂ ਸਾਨੂੰ ਪਿਉਂਦ ਕਰਕੇ ਦੇਣਾ ਅੰਬ ਸਾਡਾ ਉਹ ਤੁਸੀਂ ਕਿੱਦਣ ਕਰਕੇ ਦੋਗੇ ਸਾਨੂੰ ਉਹ ਦੱਸੋ ਬਾਰਿਸ਼ਾਂ ਰੋਕ ਲਿਆ ਅੱਛਾ ਬਾਰਿਸ਼ਾਂ ਤੋਂ ਬਾਅਦ ਤੇ ਉਸ ਤੋਂ ਬਾਅਦ ਆਪਣਾ ਲੌਨ ਤਿਆਰ ਕਰਨਾ ਘਰ ਵਾਲਾ ਉਹਦੇ ਵਿੱਚ ਪੌਦੇ ਚਾਹੀਦੇ ਆਪਾਂ ਨੂੰ ਤੇ ਘਾਹ ਉਹਦੇ ਵਿੱਚ ਆਪਾਂ ਨੂੰ ਇੱਥੋਂ ਪੱਟ ਕੇ ਲਾਈਏ ਆਪਾਂ ਜਾਂ ਆਪਾਂ ਨੂੰ ਨਵਾਂ ਲਿਆਈਏ ਇੱਥੋਂ ਹੀ ਪੁੱਟ ਕੇ ਲਾ ਲਾ ਅੱਛਾ ਘਾਹ ਵਾ ਚਲੋ ਅੱਲਾ ਖੈਰ ਕਰੇ ਲੋ ਜੀ ਖੋਲ ਦੇ ਵੀ ਖੋਲ ਦੇ ਕੱਢ ਉਤਲਿਆਂ ਨੂੰ ਵੀ ਬਾਹਰ ਆ ਜਾਓ ਚੰਗੇ ਮਾਸ਼ਾਅੱਲਾ ਵੱਡੇ ਹੋਏ ਆ ਯਾਰ ਹੈ ਆ ਕੁੱਕੜ ਵੀ ਨਾਲ ਹੀ ਤਾੜਦੇ ਇਹਨਾਂ ਦੇ ਓ ਮਾਈ ਗੋਡ ਕੀ ਕਰਦੇ ਆ ਓ ਮਾਈ ਗੋਡ ਗਏ ਲਓ ਜੀ ਇਹ ਛੱਡੇ ਥੋੜੀ ਦੇਰ ਫਿਰ ਤੋਰਾ ਕਰ ਲੈਣ ਹੈ ਪਰ ਇਹਨਾਂ ਦੇ ਦੁਆਲੇ ਰਹਿਣਾ ਪੈਣਾ ਬੰਦਾ ਸਿਰ ਤੇ ਰਵੇ ਇਹਨਾਂ ਦੇ ਲਓ ਜੀ ਬੱਚੇ ਦਿੱਤੇ ਆ ਛੱਡ ਮੈਂ ਕਿਹਾ ਇਹਨਾਂ ਨੂੰ ਛੱਡ ਦਈਏ ਤੇ ਨਾਲ ਦੇ ਦਈਏ ਸਾਰੇ ਵੀਰਾਂ ਦੇ ਕਮੈਂਟਾਂ ਦੇ ਰਿਪਲਾਈ ਲਓ ਜੀ ਪਿਛਲੇ ਵਲੌਗ 'ਚ ਅਸੀਂ ਬਲਜਿੰਦਰ ਰਾਣਾ ਸਤਿ ਸ਼੍ਰੀ ਅਕਾਲ ਭਾਜੀ ਸਾਰਿਆਂ ਨੂੰ ਐਂਡ ਯੂ ਗਾਈਜ਼ ਡੂਇੰਗ ਵੈਰੀ ਵੈਲ ਥੈਂਕ ਯੂ ਭਾਜੀ ਤੇ ਲੱਕੀ ਮਾਨ ਮੇਰੇ ਕੀ ਹਾਲ ਆ ਜੀ ਅਲਹਮਦੁਲਿਲਾ ਵਧੀਆ ਭਾਈ ਤੁਸੀਂ ਦੱਸੋ ਠੀਕ ਹੋ ਤੇ ਹਰਦੀਪ ਸਿੰਘ ਭਾਜੀ ਨੇ ਧਾਂਦਲੀਵਾਲ ਮੈਨੂੰ ਨਾਂ ਥੋੜੇ ਪੜ੍ਹਨ 'ਚ ਔਖਾ ਹੁੰਦਾ ਮਾਜ਼ਰਤ ਤੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਅਸਲਾਮ ਵਾਲੇਕੁਮ ਡਜ਼ ਨਾਟ ਆਨਸਰ ਆਵਰ ਕੁਐਸਚਨ ਹੁਕਮ ਭਾਜੀ ਦੱਸੋ ਜੀ ਹਰਮਨ ਸਿੰਘ ਭਾਜੀ ਹਾਰਟ ਲਵ ਯੂ ਜੀ ਠੀਕ ਆ ਬਲਦੇਵ ਪਟਿਆਲਾ ਠੀਕ ਆ ਬਹੁਤ ਸੋਹਣੀ ਵੀਡੀਓ ਡੇਰੇ ਵਾਲਾ ਗੋਡ ਬਲੈਸ ਯੂ ਥੈਂਕ ਯੂ ਜੀ ਰਿਸਕੀ ਜੱਟ ਕਹਿੰਦੇ ਆ ਜੀ ਪਾਕਿਸਤਾਨ ਦੀਆਂ ਬੱਸਾਂ ਚੜ੍ਹਦੇ ਪੰਜਾਬ ਦੀਆਂ ਬੱਸਾਂ ਨਾਲੋਂ 100% ਚੰਗੀਆਂ ਨੇ ਬੱਸਾਂ ਭਾਜੀ ਸਾਡੇ ਪਾਕਿਸਤਾਨ 'ਚ ਬਹੁਤ ਵਧੀਆ ਟਰਾਂਸਪੋਰਟ ਆ ਅਸਲ ਦੇ ਵਿੱਚ ਤੁਸੀਂ ਐਂ ਹਿਸਾਬ ਲਾ ਲਓ ਵੀ ਬੱਸ ਪਾਕਿਸਤਾਨ 'ਚ ਉਹ ਵੀ ਚੱਲ ਗਈ ਆ ਜਿਹਦੇ ਵਿੱਚ ਪੈ ਕੇ ਤੁਸੀਂ ਲਾਹੌਰ ਵੀ ਜਾ ਸਕਦੇ ਹੋ 200 ਕਿਲੋਮੀਟਰ ਦਾ ਸਫ਼ਰ ਵੀ ਹੈ ਨਾ ਉਹ ਪੈ ਕੇ ਕਰ ਸਕਦੇ ਹੋ ਤੁਸੀਂ ਮਤਲਬ ਬਹੁਤ ਵਧੀਆ ਬੱਸਾਂ ਜਿਹੜੀਆਂ ਹਨ ਉਹ ਆਪਣੇ ਚੱਲਦੀਆਂ ਇੱਥੇ ਤੇ ਬੜੀਆਂ ਭੈੜੀਆਂ ਵੀ ਚੱਲਦੀਆਂ ਵਾ ਅੱਗੋਂ ਐ ਤੇ ਪਿੱਛੋਂ ਵਿੰਗੀ ਉਹ ਵੀ ਚੱਲਦੀ ਹੈ ਠੀਕ ਆ ਸਾਰੀਆਂ ਜਿਹਦੇ ਵਿੱਚ ਲੈਲੀਆਂ ਵੀ ਹੁੰਦੀਆਂ ਕੁੱਤੇ ਵੀ ਹੁੰਦੇ ਹੈ ਜਿਹਦੇ ਵਿੱਚ ਬੱਕਰੀਆਂ ਵੀ ਹੁੰਦੀਆਂ ਕੁੱਤੇ ਵੀ ਹੁੰਦੇ ਹਾਂ ਸਾਡੇ ਪਾਕਿਸਤਾਨ 'ਚ ਐਸੀ ਬੱਸ ਵੀ ਚੱਲਦੀ ਆ ਵੀ ਜਦੋਂ ਬੈਠੇ ਹੋਵੋ ਤੇ ਨਾਲ ਦੀ ਸੀਟ ਵਿਹਲੀ ਹੁੰਦੀ ਆ ਜਦੋਂ ਉੱਠੋ ਮਤਲਬ ਅੱਖ ਲੱਗ ਜਵੇ ਤੇ ਨਾਲ ਬੱਕਰੀ ਬੈਠੀ ਹੁੰਦੀ ਆ ਇਹ ਵੀ ਨਿਜ਼ਾਮ ਹੈਗਾ ਵਾ ਠੀਕ ਹੈ ਜੀ ਅਤੀਕ ਅਸ਼ਰਫ ਜੀ ਮਾਸ਼ਾਅੱਲਾ ਬ్రో ਲਵ ਯੂ ਫਰੋਮ ਦੁਬਈ ਥੈਂਕ ਯੂ ਭਾਜੀ ਰਮਨ ਸਤਿ ਸ਼੍ਰੀ ਅਕਾਲ ਭਾਜੀ ਡੇਲੀ ਵਲੌਗ ਦੇਖੀਦਾ ਵਿਦ ਫੈਮਿਲੀ ਬਹੁਤ ਥੈਂਕ ਯੂ ਬਹੁਤ ਸਾਰਾ ਪਿਆਰ ਫੈਮਿਲੀ ਨੂੰ ਰਿਸਪੈਕਟ ठीक है जी खलील रहमान माशाल्लाह जी मैं यूके से आपका व्लॉग एवरी डे देखता हूँ प्लीज़ अपना मोबाइल नंबर दे दे आपसे ज़रूरी बात करनी है सर ताबियादार इंस्टाग्राम इट्स डेरे वाला तुसीं उत्ते मैसेज करो भाजी हुण इदा नंबर मैं वैसे लिखा नहीं सकदा उदा तुसीं इट्स डेरे वाला सर्च करोगे ना तो इंस्टाग्राम ते आ जूगी जी आईडी फेसबुक ते भी तुसीं कर सकते हो मैसेज जिन्हें वीर ने गल करनी है मैं पहले भी बोलिया ਸੀ प्लीज़ एक बारी मैसेज करियो सारे जने इंस्टाग्राम ਤੇ ਜਾਂ ਫੇਸਬੁੱਕ ਤੇ ਠੀਕ ਹੈ ਜੀ ਗੁਰਪ੍ਰੀਤ ਭਾਜੀ ਆ ਗਿਆ ਜੀ ਥੈਂਕ ਯੂ ਜੀ ਮਦਰ ਇਕਬਾਲ ਲਵ ਯੂ ਜੀ ਸੰਦੀਪ ਭਾਜੀ ਆ ਸੰਦੀਪ ਮਨੀਲਾ ਵੈਰੀ ਨਾਈਸ ਵਲੌਗ ਬ్రో ਮੈਂ ਕਮੈਂਟ ਤਾਂ ਬਾਈ ਘੱਟ ਹੀ ਕਰਦਾ ਤੇ ਫੋਨ ਤੇ ਨਹੀਂ ਕਹਿੰਦੇ ਦੇਖਦੇ ਹਾਂ ਅਸੀਂ LCD ਤੇ ਦੇਖਦੇ ਹਾਂ ਤੇ ਮੈਂ ਸਮਝਦਾ ਬਾਕੀ ਬਹੁਤ ਥੈਂਕ ਯੂ ਜਿਹੜੇ ਵੀਰ ਕਮੈਂਟ ਨਹੀਂ ਕਰਦੇ ਦੇਖਦੇ ਆ ਉਹਨਾਂ ਦਾ ਵੀ ਉਹਨਾਂ ਨੂੰ ਬਹੁਤ ਸਾਰਾ ਪਿਆਰ ਲੇਕਿਨ ਕਮੈਂਟ ਕਰਿਆ ਕਰੋ ਯਾਰ ਬੱਟ ਸਾਜਦ ਠੀਕ ਹੈ ਥੈਂਕ ਯੂ ਭਾਜੀ ਹਰਜਿੰਦਰ ਪਾਡਾ ਸਤਿ ਸ਼੍ਰੀ ਅਕਾਲ ਐਂਡ ਫੈਮਿਲੀ ਇਹ ਰੋਜ਼ ਕਮੈਂਟ ਕਰਦੇ ਭਾਜੀ ਬੜਾ ਥੈਂਕ ਯੂ ਜੀ ਤੇ ਯਾਦਵਿੰਦਰ ਸਿੰਘ ਔਲਖ ਸਤਿ ਸ਼੍ਰੀ ਅਕਾਲ ਵੀਰ ਜੀ ਡੇਰੇ ਵਾਲੇ ਸੈਮ ਜੱਟੂ ਲਵ ਯੂ ਟੂ ਜੀ ਸੁਨੀਲ ਕੁਮਾਰ ਜੀ ਵੈਰੀ ਨਾਈਸ ਲਵ ਫਰੋਮ ਅੰਮ੍ਰਿਤਸਰ ਪੰਜਾਬ ਥੈਂਕ ਯੂ ਜੀ ਆ ਫਿਰ ਇੱਕ ਭਾਈਚਾਰਾ ਵਾਲਿਆਂ ਨੇ ਜੀ ਕਮੈਂਟ ਕੀਤਾ ਵਾ ਗੁਰਮੁਖੀ ਦੇ ਵਿੱਚ ਭਾਜੀ ਮੈਨੂੰ ਪੜ੍ਹਨੀ ਨਹੀਂ ਆਉਂਦੀ ਉਹ WhatsApp with the family who come to the camp you don't reply the message brother ਭਾਜੀ ਤਾਬਿਆਦਾਰ ਸਿਰਫ ਕਮੈਂਟਾਂ ਥੋੜਾ ਇਸ਼ੂ ਹੁੰਦਾ ਤੁਸੀਂ ਇੰਸਟਾਗ੍ਰਾਮ ਤੇ ਮੈਸੇਜ ਕਰ ਸਕਦੇ ਹੋ ਵੈਸੇ ਮੈਂ ਡੇਲੀ ਕਮੈਂਟਾਂ ਦਾ ਰਿਪਲਾਈ ਦਊਂਗਾ ਵੈਰੀ ਨਾਈਸ ਵੀਡੀਓ ਜਸਵੰਤ ਭਾਜੀ ਨੇ ਜਸਵੰਤ ਮੱਲ ਠੀਕ ਆ ਮਨਜੀਤ ਸਿੰਘ ਆ ਕੋਈ ਨਹੀਂ ਵਾਹਿਗੁਰੂ ਜ਼ਰੂਰ ਦਊਗਾ ਜੱਟੂ ਨੂੰ ਫੋਨ ਲਾਜ਼ਮੀ ਦਊਗਾ ਜੀ ਲੈ ਲੈਣਾ ਆਪਾਂ ਛੇਤੀ गुरवेल सिंह चौहान नाइस जी ठीक है शाह चौधरी अस्सलाम वालेकुम डेरे वाले हम दुबई सऊदी अरब से
आपका व्लॉग देखते हैं, आपका बहुत अच्छा व्लॉग होता है माशाल्लाह, आपकी घर भी बहुत खूबसूरत, बड़ा शुक्रिया, बड़ी मेहरबानी। ਤੇ ਗੱਡੀ ਦੀ ਦੁਆ ਦਿੱਤੀ ਹੈ ਰੱਬ ਨੇ ਦੇ ਦੇਣੀ ਆ ਜੀ, ਮਿਹਰਬਾਨੀ। ਸੁਰਿੰਦਰ ਮੇਰਾ ਕਮੈਂਟ ਨਹੀਂ ਪੜਿਆ ਡੇਰੇ ਲਿਆ, ਹੁਣ ਪੜ ਲਿਆ ਭਾਜੀ। ਆ ਕੀ ਹੋ ਗਿਆ? ਹਰਦੀਪ ਸਿੰਘ ਦੇ ਡੋਂਟ ਐਵਨ ਮੈਂਸ਼ਨ ਆਵਰ ਨੇਮ ਬ్రో। ਹਰਦੀਪ ਸਿੰਘ ਭਾਜੀ ਤੁਹਾਡਾ ਨਾਮ ਹੋ ਗਿਆ ਮੈਂਸ਼ਨ, ਠੀਕ ਆ। ਆਪ ਇਹ ਕਮੈਂਟ ਦਾ ਮੈਂ ਸਵੇਰੇ ਜਵਾਬ ਦੇਤਾ ਸੀ। ਆਪ ਵੀ ਦੀ ਕਰਾਮ ਭਾਈ ਦਾ ਸੀ ਵੀ ਜ਼ੁਬੈਰ ਭਾਜੀ ਦੂਜੇ ਦਿਨ ਵਾੜਾ ਸਾਫ਼ ਕਰਦੇ ਆ, ਵਕਾਰ ਪਿੰਡਰ ਇੱਕ ਦਿਨ ਬਾਅਦ ਕਰਦਾ। ਤੁਸੀਂ ਡੇਲੀ ਨਹੀਂ ਕਰਦੇ ਭਾਈ, ਇਹ ਡੇਲੀ ਕਰਦੇ ਆ। ਸਾਡਾ ਕੰਮ ਡੇਲੀ ਦਾ ਹੀ ਆ, ਸਾਡਾ ਸਰਦਾ ਨਹੀਂ ਡੇਲੀ ਤੋਂ ਕਰ। ਸ਼ਾਹਿਦਾ ਅੱਛਾ ਸ਼ਾਹਿਦ ਮਾਸ਼ਾਅੱਲਾ, ਥੈਂਕ ਯੂ ਜੀ। ਤੇ ਸਤਨਾਮ ਜੋਤ ਕੌਰ ਵੈਰੀ ਨਾਈਸ, ਥੈਂਕ ਯੂ ਭੈਣ ਜੀ। ਚਮਕੌਰ ਸਿੰਘ ਗਿੱਲ ਭਾਜੀ ਲਵ ਯੂ ਹੋ ਗਿਆ, ਕਿਉਂਕਿ ਤੁਹਾਡਾ ਕਮੈਂਟ ਤਾਂ ਡੇਲੀ ਆਉਂਦਾ ਨਾ। ਤੇ ਸੁਰਿੰਦਰ ਭਾਜੀ ਫਿਰ ਸਤਿ ਸ਼੍ਰੀ ਅਕਾਲ। ਚਮਕੌਰ ਸਿੰਘ ਗਿੱਲ ਭਾਜੀ ਲਵ ਯੂ ਜੀ। ਰਜਿੰਦਰ ਸਿੰਘ ਦਾ ਸਤਿ ਸ਼੍ਰੀ ਅਕਾਲ, ਕੀ ਹਾਲ ਹੈ ਜੀ? ਅਲਹਮਦੁਲਿਲਾ ਜੀ। ਰਣਦੀਪ ਕੌਰ ਭੈਣ ਜੀ ਆ, ਥੈਂਕ ਯੂ ਸੋ ਮੱਚ। ਤੇ ਮਲਕ ਅਵਾਣਾ ਲਵ ਯੂ ਬ੍ਰਦਰ, ਲਵ ਯੂ ਟੂ ਜੀ। ਲਓ ਜੀ ਕਮੈਂਟ ਮੁੱਕ ਗਿਆ। ਤੇ ਅਗਲੇ ਵਲੌਗ ਦੇ ਵਿੱਚ ਇਸ ਵਲੌਗ ਦੇ ਥੱਲੇ ਵੀ ਕਮੈਂਟ ਸਾਰੇ ਵੀਰ ਕਰਿਓ ਲਾਜ਼ਮੀ। ਤੇ ਮੈਂ ਹੁਣ ਕੋਸ਼ਿਸ਼ ਕਰੂੰਗਾ ਜਦੋਂ ਵਲੌਗ ਆਪਾਂ ਐਂਡ ਕਰਨਾ ਆਪਾਂ ਸਾਰਿਆਂ ਵਲੌਗਾਂ ਮਤਲਬ ਕਮੈਂਟਾਂ ਦੇ ਰਿਪਲਾਈ ਕਰਿਆ ਕਰਨੇ, ਠੀਕ ਹੈ ਜੀ। ਤੇ ਕਮੈਂਟ ਗਏ ਆ ਮੁੱਕ ਤੇ ਬੱਚਿਆਂ ਦਾ ਵੀ ਟਾਈਮ ਹੋ ਗਿਆ। ਤਾੜੀਏ ਇਹਨਾਂ ਨੂੰ, ਚਲੋ ਭਾਈ ਮੌਜ ਮਸਤੀ ਹੋ ਗਈ। ਸਵੇਰੇ ਤੜਕੇ ਤੁਹਾਨੂੰ ਮੈਂ ਛੱਡ ਦੇਣਾ, ਸਵੇਰੇ ਵੇਖਣੇ ਸ਼ਾਮ ਨੂੰ ਵੀ ਕਿੰਨੇ ਰਹਿ ਗਏ ਆ। ਕਿਉਂ ਸੈਮ? ਕਿਉਂਕਿ ਯਾਰ ਗਵਾਚਣੇ। ਚਲੋ ਇਹਨਾਂ ਨੂੰ ਕਾਂ ਨੇ ਫੜ ਲਾਂ। ਹਾਂ ਵੇਖ ਆ ਨਿਕਾ ਸਾਹ ਯਾਰ ਇਹਨਾਂ ਨੂੰ ਐਨੂੰ ਕਰੀ ਮੜਾ ਜਾ। ਅੱਛਾ ਨਵਾ ਲੈਣੇ, ਚਲੋ ਭਾਈ ਫੈਸਲਾ ਨੂੰ ਖਿੱਚ ਕੇ ਚਲੀਏ। ਉਹਦੇ ਪਾਣੀ ਘੱਟ ਆ ਯਾਰ ਨਹਾ ਲੈਣਾ ਇਹਨਾਂ ਨੇ। ਚਲੋ ਇਹ ਲੈ ਕੇ ਜਾਈ। ਇਹ ਗੈਸ ਤਾਂ ਜੀ ਵੇ ਤੋਪਾਂ ਜਾਂਦੀਆਂ ਲੈ ਅਗਰ ਪਿਛੜ ਲੈਣ ਚ ਹੈ ਭਾਈ। ਇਹਦੇ ਵਾਸਤੇ ਪੂਲ ਆ ਸਪੈਸ਼ਲ ਸਵੀਮਿੰਗ ਪੂਲ। ਜਾਣਦੇ ਇਹ ਆਓ ਗਿਆ ਵੇਖੀ ਚੈੱਕ ਕਰੀ। ਚੱਲ ਪਾਣੀ ਸਿਰ ਤੁਰ ਕੇ ਭਰਾਂਗੇ। ਕੱਲ ਹੈਗਾ ਜੁਮਾ, ਫਰਾਈਡੇ ਆ ਤੇ ਆਪਾਂ ਇਨਸ਼ਾਅੱਲਾ ਸਵੇਰੇ ਭਰ ਦੇਣਾ ਇਹ। ਕੱਲ ਸਾਰੀਆਂ ਛਈਆਂ ਈਦ ਆ। ਹਾਂ ਕੱਲ ਮਿਸਤਰੀ ਨਹੀਂ ਨਾ ਹੋਣੇ, ਕੱਲ ਇਹਨਾਂ ਦਾ ਦੇਣਾ ਆਪਣਾ। ਚਲੋ ਜੀ ਮੌਜ ਮਸਤੀ ਕਰਦੇ ਪਏ, ਨਹਾਉਂਦੇ ਪਏ। ਸਵੇਰੇ ਕੱਢਾਂਗੇ ਪਾਣੀ ਯਾਰ ਇਹਦੇ ਵਿੱਚੋਂ ਨਾ ਬਹੁਤ ਖਰਾਬ ਹੋਇਆ ਵਾ। ਤੇ ਬਾਕੀ ਵਲੌਗ ਕਰਦੇ ਐਂਡ। ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ ਹੋਣ ਦਿਓ ਇਜਾਜ਼ਤਾਂ। ਮਿਲਦੇ ਹਾਂ ਸਵੇਰ ਇੱਕ ਵੱਖਰੇ ਵਲੌਗ 'ਚ, ਇੱਕ ਵੱਖਰੀ ਵੀਡੀਓ 'ਚ। ਸਵੇਰੇ ਅਪਡੇਟਾਂ ਬੜੀਆਂ ਨਵੀਆਂ ਹੋਣ ਵਾਲੀਆਂ, ਕਿਉਂਕਿ ਸਵੇਰੇ ਬੜੇ ਜ਼ਿਆਦਾ ਕੰਮ ਆ। ਘਾਹ ਵੀ ਕੱਟਣਾ ਵਾ, ਬੜਾ ਕੰਮ ਆ ਸਵੇਰੇ ਐਂਬਰ ਤੋਂ ਵੀ ਘਾਟੀ ਪੈ ਗਈ ਇਨਸ਼ਾਅੱਲਾ ਬੜੇ ਦਿਨਾਂ ਬਾਅਦ। ਹੁਣ ਦਿਓ ਇਜਾਜ਼ਤਾਂ। ਬਹੁਤ ਸਾਰਾ ਪਿਆਰ ਖਿਆਲ ਰਿਸਪੈਕਟ, ਰੱਬ ਰੱਖਾ।